ਵੋਟਾਂ ਦੀ ਟੈਲੀ ਜਿਹੜੀ ਉਹ ਚੱਲ ਰਹੀ ਆ, ਕਾਊਂਟਿੰਗ ਚੱਲ ਰਹੀ ਆ। ਸੋ ਜਿਹੜੀਆਂ ਬੈਟਲ ਗਰਾਊਂਡ ਸਟੇਟਸ ਆ ਉਹਨਾਂ ਦੇ ਵਿੱਚ ਫੈਸਲਾ ਜਿਹੜਾ ਉਹ ਨਹੀਂ ਆਇਆ। ਜਿੱਦਾਂ ਹੀ ਕੋਈ ਫੈਸਲਾ ਆਊਗਾ ਆਪਾਂ ਅਮਰੀਕਾ ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਬਾਰੇ ਉਹ ਆਪਣੇ ਸਰੋਤਿਆਂ ਦੇ ਨਾਲ ਜਿਹੜਾ ਉਹ ਜਾਣਕਾਰੀ ਸਾਂਝੀ ਕਰਾਂਗੇ। ਅਤੇ ਜੇ ਆਪਾਂ ਪੰਜਾਬ ਅਤੇ ਭਾਰਤ ਦੇ ਖਬਰਾਂ ਦੇ ਉੱਤੇ ਰੁੱਖ ਕਰਦੇ ਜਾਈਏ ਅਤੇ ਮਿੰਟੂ ਜੀ, ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਸਮੇਤ ਦਿੱਲੀ 'ਚ ਧਰਨਾ ਦਿੱਤਾ। ਬਿਲਕੁਲ, ਇੱਥੇ ਵੀ ਮੈਚ ਇੰਦਰਿਆਂ ਨੂੰ ਫਸਿਆ ਹੀ ਪਿਆ, ਬਰਾਬਰ ਹੀ ਆ ਕੰਮ ਜੀ। ਇੱਧਰ ਵੀ ਬਹੁਤ ਬੁਰੀ ਖਿੱਚੋਤਾਣ ਹੋਣ ਰਹੀ ਆ। ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੱਲ੍ਹ ਹੀ ਐਲਾਨ ਦਿੱਤਾ ਸੀਗਾ ਕਿ ਅਸੀਂ ਉੱਥੇ ਧਰਨਾ ਦੇਣਾ ਰਾਜਘਾਟ ਦੇ ਵਿੱਚ ਜਾ ਕੇ। ਤੇ ਅੱਜ ਜਿਸ ਤਰ੍ਹਾਂ ਹੀ ਇਹ ਜਾਣ ਲੱਗੇ, ਪਹਿਲਾਂ ਤੇ ਇਹ ਤੇ ਚਲੋ ਬੈਠਲੇ ਸੀਗੇ ਜਿਹੜੇ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ ਤੇ ਹੋਰ ਜਿਹੜੇ ਵਿਧਾਇਕ ਤੜਕੇ ਜਾਣ ਲੱਗੇ, ਇਹਨਾਂ ਨੂੰ ਬਾਰਡਰ ਦੇ ਉੱਤੇ ਰੋਕਿਆ ਗਿਆ ਤੇ ਖਿੱਚ ਮਾੜੀ ਮੋਟੀ। ਫਿਰ ਚਲੋ ਸਕਾਟ ਕਰਕੇ ਦਿੱਲੀ ਪੁਲਿਸ ਵਾਲੇ ਲੈ ਗਏ ਆ। ਫਿਰ ਇਹ ਪੰਜਾਬ ਭਵਨ ਦੇ ਵਿੱਚ ਇਕੱਤਰ ਹੋਏ ਸਾਰੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਰਾਜਘਾਟ ਦੇ ਵਿੱਚ, ਕਿਉਂਕਿ ਇਜਾਜ਼ਤ ਨਹੀਂ ਮਿਲੀ, ਜਾ ਕੇ ਜੰਤਰ ਮੰਤਰ ਤੇ ਧਰਨਾ ਦਿੱਤਾ। ਉੱਥੇ ਸਪੀਚਾਂ ਹੋਈਆਂ। ਸਿੱਧੂ ਆਇਆ, ਪ੍ਰਤਾਪ ਬਾਜਵਾ ਨਹੀਂ ਆਇਆ। ਇਹ ਕਿਉਂ ਨਹੀਂ ਆਇਆ ਵੱਡੀ ਗੱਲ ਹੈ, ਪਰ ਸਮਝ ਤੋਂ ਪਰੇ ਦੀ ਗੱਲ ਹੈ। ਔਰ ਵੈਸੇ ਇਹ ਗੱਲ ਆਮ ਤੌਰ ਤੇ ਵੇਖੀ ਗਈ ਆ ਕਿ ਪ੍ਰਤਾਪ ਸਿੰਘ ਬਾਜਵਾ ਕੰਨੀ ਖੱਟ ਜਾਂਦੀ ਆ। ਤਾਂ ਦੂਸਰੇ ਪਾਸੇ ਢੀਂਡਸਿਆਂ ਦਾ ਸਾਥ ਮਿਲਿਆ ਕੈਪਟਨ ਅਮਰਿੰਦਰ ਸਿੰਘ ਦੇ। ਸੱਜੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਵਿਰਾਜਮਾਨ ਸਨ, ਖੱਬੇ ਪਾਸੇ ਸੁਖਪਾਲ ਸਿੰਘ ਖਹਿਰਾ। ਦ੍ਰਿਸ਼ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਕਹਿ ਲਓ ਕਿ ਜਗਿਆਸਾ ਪੈਦਾ ਕਰਨ ਵਾਲਾ ਸੀਗਾ ਕਿ ਅੱਗੇ ਕੀ ਹੋਏਗਾ। ਵੈਸੇ ਦੋਨੇ ਇੱਕੋ ਗੱਡੀ ਦੇ ਵਿੱਚ ਸਵਾਰ ਵੀ ਹੋਏ ਸੀਗੇ ਸਪੈਸ਼ਲ ਇਜਲਾਸ ਦੇ ਦੌਰਾਨ, ਢੀਂਡਸਾ ਸਾਹਿਬ ਤੇ ਖਹਿਰਾ ਸਾਹਿਬ। ਹੁਣ ਅੱਗੇ ਜਾ ਕੇ ਫਿਰ ਹੋਇਆ ਕੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉੱਥੇ ਤਕਰੀਰ ਕੀਤੀ, ਦੂਜਿਆਂ ਨੇ ਵੀ ਤਕਰੀਰਾਂ ਕੀਤੀਆਂ। ਪਰ ਕੈਪਟਨ ਅਮਰਿੰਦਰ ਸਿੰਘ ਦੀ ਤਕਰੀਰ ਦੇ ਵਿੱਚ ਜਿੱਦਾਂ ਕਹਿ ਲਓ ਕਿ ਗੜਸ ਘੱਟ ਸੀ, ਜਿਹਨੂੰ ਆਪਾਂ ਕਹਿੰਦੇ ਗਰਜ ਕੇ ਗੜਸ ਘੱਟ ਸੀ ਤੇ ਤਰਲਾ ਜ਼ਿਆਦਾ ਸੀ, ਤਰਲਾ ਵਧੇਰੇ ਸੀ। ਪਰ ਕਈ ਵਾਰੀ ਹੁੰਦਾ ਹੈ ਕਿ ਜਜ਼ਬਾਤ ਰੱਖ ਕੇ ਵੀ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ, ਕਈ ਵਾਰ ਤੁਸੀਂ ਭੜਕ ਮਾਰ ਕੇ ਵੀ ਆਪਣੀ ਗੱਲ ਕਹਿ ਸਕਦੇ ਹੋ। ਤਾਂ ਭੜਕ ਗਾਇਬ ਸੀ, ਜਿਹੜੀ ਆਮ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਛਾਣ ਆ ਉਹ ਗਾਇਬ ਸੀ। ਪਰ ਤਰਲਾ ਜਿਹਾ ਜ਼ਰੂਰ ਸੀ, ਨਾਲ ਰਾਸ਼ਟਰਵਾਦਤਾ ਵੀ ਉਹ ਵੀ ਪਰੋਸ ਰਹੇ ਸੀਗੇ ਕਿ ਅਸੀਂ ਖੂਨ ਡੋਲਿਆ ਪੰਜਾਬੀਆਂ ਨੇ, ਹਾਲੇ ਵੀ ਡੋਲਾਂਗੇ ਇਸ ਮੁਲਕ ਵਾਸਤੇ ਵਗੈਰਾ ਵਗੈਰਾ, ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰ ਰਹੇ ਸੀਗੇ। ਪਰ ਨਾਲ ਡਰਾਵਾ ਵੀ ਦੇ ਰਹੇ ਸੀਗੇ ਕਿ ਪਾਕਿਸਤਾਨ ਤਿਆਰ ਰਹਿੰਦਾ ਹੈ, ਪਾਕਿਸਤਾਨ ਕੁਛ ਵੀ ਕਰ ਸਕਦਾ। ਪਾਕਿਸਤਾਨ ਨੂੰ ਤਾਂ ਭੁੱਲਦੇ ਹੀ ਨਹੀਂ, ਤੁਹਾਨੂੰ ਪਤਾ ਹੀ ਆ ਕਿਉਂ ਨਹੀਂ ਭੁੱਲਦੇ ਪਾਕਿਸਤਾਨ ਨੂੰ ਖਾਸ ਤੌਰ ਤੇ। ਤਾਂ ਹੁਣ ਉਹਨਾਂ ਨੇ ਫਿਰ ਇੱਕ ਜਿਹੜਾ ਨੁਕਤਾ ਉੱਥੇ ਰੱਖਿਆ ਉਹ ਇਹੋ ਹੀ ਆ ਕਿ ਸਾਡੇ ਨਾਲ ਬਹੁਤ ਵਧੀਕੀ ਕੀਤੀ ਜਾ ਰਹੀ ਆ, ਸਾਰੇ ਰੇਲਵੇ ਟਰੈਕ ਜਿਹੜੇ ਆ ਉਹ ਖਾਲੀ ਆ, ਪਰ ਬਾਵਜੂਦ ਇਸ ਦੇ ਇਹ ਗੱਡੀਆਂ ਨਹੀਂ ਘੱਲ ਰਹੇ। ਸਿੱਧੇ ਤੌਰ ਤੇ ਆਰਥਿਕ ਘੇਰਾਬੰਦੀ ਹੈ ਸਾਡੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਾਰਪੋਰੇਟ ਦੀਆਂ ਬੇੜੀਆਂ 'ਚ ਬੰਨਿਆ ਜਾ ਰਿਹਾ ਹੈ। ਰਾਜਪਾਲ ਜਿਹੜੇ ਆ ਉਹ ਲੋਕਾਂ ਦੀ ਆਵਾਜ਼ ਦਬਾ ਕੇ ਬੈਠੇ ਆ। 2 ਹਫ਼ਤੇ ਹੋ ਗਏ ਪਰ ਅਜੇ ਤੱਕ ਰਾਸ਼ਟਰਪਤੀ ਕੋਲ ਉਹਨਾਂ ਦੇ ਬਿੱਲ ਨਹੀਂ ਘੱਲੇ। GST ਦਾ ਬਕਾਇਆ ਸਾਨੂੰ ਜਿਹੜਾ 10,000 ਕਰੋੜ ਦਾ ਉਹ ਨਹੀਂ ਮਿਲਿਆ। ਉਹ ਕਹਿੰਦੇ ਕਿ ਮੇਰੀ ਗਰੰਟੀ ਆ ਰੇਲਾਂ ਨੂੰ ਕੋਈ ਨੁਕਸਾਨ ਨਹੀਂ ਹੋਏਗਾ। ਇਸ ਤੋਂ ਇਲਾਵਾ ਉਹਨਾਂ ਨੇ ਆਖਿਆ ਕਿ ਸਿਰਫ 2 ਥਾਵਾਂ ਤੇ ਕਿਸਾਨ ਬੈਠੇ ਆ, ਉਹ ਵੀ ਨਿੱਜੀ ਥਰਮਲਾਂ ਦੇ ਅੱਗੇ, ਬਾਕੀ ਸਾਰੇ ਰੇਲਵੇ ਟਰੈਕ ਜਿਹੜੇ ਉਹ ਖਾਲੀ ਆ। ਤੇ ਨਾਲ ਹੋਰ ਵੀ ਕੁਛ ਗੱਲਾਂ ਕਹੀਆਂ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਆਰਥਿਕ ਸਿਸਟਮ ਹੈ ਜਿਹੜਾ ਪੰਜਾਬ ਦੇ ਕਿਸਾਨ ਵਾਸਤੇ ਬਹੁਤ ਜ਼ਰੂਰੀ ਆ। ਫਰਜ਼ ਕਰੋ ਕੱਲ੍ਹ ਨੂੰ ਕੰਟਰੈਕਟ ਫਾਰਮਿੰਗ ਜਿਹੜੀ ਆ ਵਧੇਰੇ ਹੁੰਦੀ ਆ ਤੇ ਲੋੜ ਪੈਣ ਤੇ ਮੰਨ ਲਓ ਜਿਵੇਂ ਹੁਣ ਕਿਸੇ ਨੇ ਧੀ ਤੋਰਨੀ ਆ, ਕਿਸੇ ਨੇ ਪੁੱਤ ਆਪਣਾ ਬਾਹਰ ਨੂੰ ਤੋਰਨਾ, ਜੇ ਲੋੜ ਪੈ ਗਈ ਤੇ ਬੰਦਾ ਜਾ ਕੇ ਮਾਲੀ ਦੇ ਘਰੋਂ ਜਾ ਕੇ ਫੜੂਗਾ ਕਿ ਲਿਆਓ ਜੀ ਮੈਨੂੰ ਥੋੜ੍ਹੇ ਜਿਹੇ ਪੈਸੇ ਦਿਓ, ਜਿਵੇਂ ਆੜਤ ਤੋਂ ਜਾ ਕੇ ਫੜ ਲੈਂਦਾ। ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਦਲੀਲਾਂ ਸੀਗੀਆਂ, ਤਕਰੀਰਾਂ ਸੀਗੀਆਂ। ਖਹਿਰੇ ਦੀ ਤਕਰੀਰ ਜਿਹੜੀ ਸੀਗੀ ਉਹ ਥੋੜ੍ਹੀ ਜਿਹੀ ਕਹਿ ਸਕਦੇ ਆ ਕਿ ਪਿਛੋਕੜ ਦੇ ਵਿੱਚ ਜਾ ਕੇ ਭਿੱਜੀ ਸੀਗੀ ਕਿ 80 ਦੇ ਦਹਾਕੇ 'ਚ ਜੋ ਹੋਇਆ ਉਹ ਫਿਰ ਵਾਪਰ ਸਕਦਾ ਜੇ ਤੁਸੀਂ ਇਸ ਤਰ੍ਹਾਂ ਕਰੋਗੇ। ਤਾਂ ਉਹਨਾਂ ਦਾ ਇੱਕ ਤੌਖਲਾ ਵੀ ਸੀ, ਇੱਕ ਇਤਿਹਾਸ ਦਾ ਪਰਵੇਖ ਵੀ ਸੀਗਾ ਜੋ ਉਹਨਾਂ ਨੇ ਹੋਇਆ। ਨਵਜੋਤ ਸਿੰਘ ਸਿੱਧੂ ਨੇ ਜਿੱਦਾਂ ਕਹਿੰਦੇ ਹੁੰਦੇ ਆ ਕਿ ਕਰਾਰੀ ਚਪੇੜ ਆ, ਫਲਾਣਾ ਟਮਕਾਉਣਾ, ਇਹ ਬੋਲੇ ਕੰਨਾਂ ਤੱਕ ਦੀ ਆਵਾਜ਼ ਦਾ ਧਮਾਕਾ, ਉਹ ਇਸ ਤਰ੍ਹਾਂ ਦੇ ਸ਼ਬਦ ਬੋਲ ਕੇ ਗਏ ਆ। ਜੇ ਆਪਾਂ ਸਾਰਿਆਂ ਨੂੰ ਕੋਟ ਕਰਾਂਗੇ ਤਾਂ ਕਾਫੀ ਲੰਮਾ ਚੌੜਾ ਹੋ ਜਾਏਗਾ ਸਾਰਾ ਪ੍ਰਕਰਨ। ਤਾਂ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਉੱਥੇ ਜਾ ਕੇ ਇਹਨਾਂ ਨੇ ਹਾਲ ਪਾਰਿਆ ਕੀਤੀ ਆ, ਹਾਲ ਦੀ ਕੜੀ। ਤਾਂ ਇਹਦਾ ਇੰਨਾ ਕੁ ਅਸਰ ਹੋਇਆ। ਵੇਖੋ ਗੱਲ ਇਹ ਆ ਕਿ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਬਰੋਬਰ ਪ੍ਰੈਸ ਕਾਨਫਰੰਸ ਕੀਤੀ ਤੇ ਉਧਰ ਤੁਹਾਨੂੰ ਪਤਾ ਦਿਨ ਮਸ਼ਰੂਫੀਅਤ ਵਾਲਾ ਸੀਗਾ ਕਿ ਅੱਜ ਸਾਰੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਸਮੇਤ ਅਮਿਤ ਸ਼ਾਹ ਦੇ ਉਹ ਜਿਹੜਾ ਹੈਗਾ ਅਰਨਬ ਗੋਸਵਾਮੀ ਉਹਦੀ ਪੈਰਵਾਈ ਕਰ ਰਹੇ ਸਨ। ਉਹਨੂੰ ਲੱਕੋਂ ਲੈ ਲਿਆ ਬੰਬੇ ਪੁਲਿਸ ਵਾਲਿਆਂ ਨੇ। ਹੁਣ ਉਹ ਛੱਡ ਕੇ ਪ੍ਰਕਾਸ਼ ਜਾਵੜੇਕਰ ਪ੍ਰੈਸ ਕਾਨਫਰੰਸ ਕਰਦੇ
ਦਿੱਤੇ ਅਤੇ ਨਾਲ ਕਹਿੰਦੇ ਆ ਕਿ 32 ਥਾਈਂ ਇਹਨਾਂ ਨੇ ਹਾਲੇ ਟਰੈਕ ਰੋਕ ਛੱਡੇ ਆ। ਇੱਥੋਂ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਇਕਾਈ ਆ ਉਹਨੇ ਵੀ ਆਪਣੇ ਓਫੀਸ਼ੀਅਲ ਪੇਜ ਤੇ ਇਹੋ ਗੱਲ ਆਖੀ ਆ, ਤਸਵੀਰਾਂ ਪਾਈਆਂ, ਜਦ ਕਿ ਟਰੈਕ ਨਹੀਂ ਰੋਕੇ ਗਏ। ਇਹ ਗੱਲ ਕੋਈ ਦੱਸ ਨਹੀਂ ਰਿਹਾ ਜਾਂ ਉਹ ਸਮਝ ਨਹੀਂ ਰਹੇ ਜਾਂ ਉਹ ਸਮਝਣਾ ਹੀ ਨਹੀਂ ਚਾਹੁੰਦੇ, ਲੋਕਾਂ ਨੂੰ ਇਹ ਦੱਸਣਾ ਹੀ ਨਹੀਂ ਚਾਹੁੰਦੇ। ਟਰੈਕ ਖਾਲੀ ਆ, ਪਾਸੇ ਜ਼ਰੂਰ ਬੈਠੇ, ਪਲੇਟਫਾਰਮਾਂ ਤੇ ਜ਼ਰੂਰ ਬੈਠੇ, ਔਰ ਉਹ ਵੀ ਉੱਠ ਜਾਣਗੇ ਜੇ ਮੰਨ ਲਓ ਕੋਈ ਇਸ ਤਰ੍ਹਾਂ ਦੀ ਢਿੱਲ ਦਿੰਦੇ ਆ ਤੇ ਇਹ ਸ਼ਰਤ ਰੱਖ ਦਿੰਦੇ ਆ ਕਿ ਪਲੇਟਫਾਰਮ ਵੀ ਖਾਲੀ ਕਰ ਦਿੱਤੇ ਜਾਣ। ਮੈਨੂੰ ਨਹੀਂ ਲੱਗਦਾ ਕਿਸਾਨ ਲੜਨਗੇ, ਉਹਨਾਂ ਨੇ ਕਹਿਣਾ ਕਿ ਠੀਕ ਹੈ ਜਦੋਂ ਅਸੀਂ ਛੋੜ ਦਿੰਦੇ ਹਾਂ ਤਾਂ ਕੋਈ ਚੱਕਰ ਨਹੀਂ ਹੈ। ਪਰ ਉੱਥੇ ਇੱਕੋ ਇੱਕ ਗਰਾਰੀ ਆ ਕਿ ਉਹ ਕਹਿੰਦੇ ਆ ਕਿ ਅਸੀਂ ਮੁਸਾਫਰ ਟ੍ਰੇਨਾਂ ਨਹੀਂ ਜੇ ਚੱਲਣ ਦੇਣੀਆਂ, ਤੇ ਇਹ ਵੀ ਸ਼ਰਤ ਰੱਖਦੇ ਕਿ ਮੁਸਾਫਰ ਟ੍ਰੇਨਾਂ ਅਸੀਂ ਜ਼ਰੂਰ ਚਲਾਵਾਂਗੇ। ਦੂਜੇ ਪਾਸੇ ਇੱਕ ਇਹ ਵੀ ਖਬਰ ਵੇਖਣ ਨੂੰ ਮਿਲੀ ਆ ਕਿ ਜਿਹੜੇ ਰੇਲ ਮੰਤਰੀ ਆ ਉਹਨਾਂ ਨੇ ਕੱਲ੍ਹ ਦਾ ਇਹਨਾਂ ਨੂੰ ਵਕਵਾ ਦਿੱਤਾ, ਕੱਲ੍ਹ ਨੂੰ ਇਹ ਮੁਲਾਕਾਤ ਵੀ ਹੋ ਸਕਦੀ ਹੈ ਤੇ ਉਸ ਮੁਲਾਕਾਤ ਦੇ ਵਿੱਚੋਂ ਕੀ ਸਿੱਟੇ ਨਿਕਲਣਗੇ ਪਤਾ ਨਹੀਂ ਹੈ। ਤਾਂ ਇਹ ਜਿਹੜੀ ਅੱਜ ਦੀ ਕਹਿ ਲਈਏ ਧਰਨੇਬਾਜ਼ੀ ਕਰਕੇ ਆਏ ਆ ਉਹਦੇ ਵਿੱਚ ਸਿੰਬੋਲਿਕ ਤੌਰ ਤੇ ਪੰਜਾਬ ਦੀ ਆਵਾਜ਼ ਜ਼ਰੂਰ ਚੁੱਕੀ ਗਈ। ਤਾਂ ਮੈਂ ਸਮਝਣਾ ਕਿ ਦੇਖੋ ਠੀਕ ਹੋਇਆ, ਜਿੰਨਾ ਕੁ ਕਰ ਸਕਦੇ ਸੀ ਕੀਤਾ, ਕਿਉਂਕਿ ਜਦ ਇਹ ਇੱਥੇ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਨੂੰ ਘੁਮਾ ਰਹੇ ਸੀਗੇ ਤਾਂ ਉਦੋਂ ਅਸੀਂ ਕਹਿ ਰਹੇ ਸੀਗੇ ਕਿ ਭਾਈ ਜਿੱਥੇ ਜਾ ਕੇ ਰੌਲਾ ਪਾਉਣ ਦੀ ਜ਼ਰੂਰਤ ਹੈ ਉੱਥੇ ਪਾਓ, ਸਾਡਾ ਤੇਲ, ਸਾਡੇ ਟਰੈਕਟਰ, ਸਾਡੇ ਲੋਕ, ਸਾਡੀਆਂ ਸੜਕਾਂ, ਇਹ ਤੁਸੀਂ ਕਰ ਰਹੇ ਹੋ ਪ੍ਰੋਟੈਸਟ। ਤਾਂ ਹੁਣ ਉੱਥੇ ਜਾ ਕੇ ਇਹਨਾਂ ਨੇ ਆਵਾਜ਼ ਚੁੱਕੀ ਆ, ਤਾਂ ਸਾਨੂੰ ਕਹਿਣਾ ਪਵੇਗਾ ਕਿ ਇੱਕ ਵਾਰੀ ਤਾਂ ਇਹਨਾਂ ਨੇ ਮੈਸੇਜ ਉੱਥੇ ਦਿੱਤਾ। ਪਰ ਜੇ ਆਪਾਂ ਵੇਖੀਏ ਇਤਿਹਾਸ ਨੂੰ ਪਿੱਛੇ ਝਾਕ ਕੇ ਤਾਂ ਬਹੁਤ ਕੁਛ ਕਰਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੀ ਪਾਰਟੀ ਵੀ ਜ਼ਿੰਮੇਵਾਰ ਹੈ। ਪਰ ਬਹਰਹਾਲ ਉਹ ਗੱਲਾਂ ਹੁਣ ਬੀਤ ਚੁੱਕੀਆਂ ਨੇ, ਉਹਨਾਂ ਗੱਲਾਂ ਨੂੰ ਕਰਨ ਦਾ ਵਾਰ-ਵਾਰ ਦੁਹਰਾਉਣ ਦਾ ਕੋਈ ਫਾਇਦਾ ਨਹੀਂ ਇਸ ਨਾਜ਼ੁਕ ਮੌਕੇ ਤੇ। ਕੈਪਟਨ ਅਮਰਿੰਦਰ ਸਿੰਘ ਜਾ ਆ ਆਪਣੀ ਉੱਥੇ ਰਸਮ ਪੂਰਤੀ ਕਰ ਰਹੇ ਆ, ਖਾਨਾ ਪੂਰਤੀ। ਜੀ ਕੈਪਟਨ ਦੀ ਅਗਲੀ ਗੱਲ ਕਰ ਲਈਏ, ਧਰਨੇ ਤੇ ਆ, ਨੋਟਿਸ ਕਹਿੰਦੇ ਦਰਾਂ ਤੇ ਆ, ਕੈਪਟਨ ਕਹਿੰਦਾ ਦੇਖ ਲਓ ਕੀ ਕਰ ਰਿਹਾ। ਮਿੰਟੂ ਜੀ ਜੀ ਮੈਨੂੰ ਲੱਗਦਾ ਥੋੜ੍ਹੀ ਜਿਹੀ ਪ੍ਰੋਬਲਮ ਆ ਲਾਈਨ ਦੇ ਵਿੱਚ, ਤੇ ਸਰੋਤੇ ਇੱਦਾਂ ਹੀ ਜੁੜੇ ਰਹੋ ਤੇ ਆਪਾਂ ਗੱਲਬਾਤ ਨੂੰ ਇੱਦਾਂ ਹੀ ਜਾਰੀ ਰੱਖਾਂਗੇ। ਜੀ ਮਿੰਟੂ ਜੀ ਲਾਈਨ 'ਚ ਥੋੜੀ ਪ੍ਰੋਬਲਮ ਆ ਗਈ ਸੀਗੀ ਤੇ ਜੀ ਗੱਲਬਾਤ ਜਿਹੜੀ ਆਪਣੀ ਚੱਲ ਰਹੀ ਸੀਗੀ ਜੀ। ਮੈਂ ਗੱਲ ਕਰ ਰਿਹਾ ਸੀਗਾ ਕਿ ਦੇਖੋ ਇਸ ਬਾਬਤ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਵੀ ਆਇਆ ਬਿਆਨ। ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਜੀ ਇੰਨਾ ਹੀ ਖੈਰ ਖਵਾਹ ਹੈ ਕਿਸਾਨਾਂ ਦਾ ਤੇ ਉਹ ਮਰਨ ਵਰਤ ਤੇ ਬੈਠ ਗਿਆ। ਤੇ ਬੰਦਾ ਪੁੱਛੇ ਕਿ ਹੁਣ ਇਹ ਕੰਮ ਤੇ ਤੁਹਾਨੂੰ ਵੀ ਆਖਿਆ ਜਾ ਸਕਦਾ ਕਿ ਤੁਸੀਂ ਵੀ ਕੁਛ ਕਰ ਲਓ, ਸਾਰਾ ਕੁਛ ਹੁਣ ਕੈਪਟਨ ਥੋੜ੍ਹੀ ਕਰੂਗਾ। ਪਹਿਲਾਂ ਤੁਸੀਂ ਕਹਿੰਦੇ ਸੀਗੇ ਕਿ ਇਹ ਇਜਲਾਸ ਨਹੀਂ ਸੱਦਦਾ, ਇਜਲਾਸ ਸੱਦਿਆ ਤੇ ਕਹਿੰਦੇ ਕਿ ਇਹਨਾਂ ਨੇ ਚੱਜ ਦਾ ਕੋਈ ਕਾਨੂੰਨ ਨਹੀਂ ਪਾਸ ਕੀਤਾ, ਫਿਰ ਕਹਿੰਦੇ ਕਿ ਦਿੱਲੀ ਨਹੀਂ ਜਾਂਦੇ। ਹੁਣ ਜੇ ਦਿੱਲੀ ਗਏ ਹੁਣ ਤੇ ਇਹ ਕਹਿ ਦਿਓ ਕਿ ਜਾ ਕੇ ਸਮੁੰਦਰ 'ਚ ਡਿੱਗ ਪਓ, ਫਿਰ ਹੋਰ ਕੀ ਆ। ਤੇ ਇੱਧਰ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਉੱਥੇ ਗਏ ਆ, ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਨਹੀਂ ਗਈ, ਸਗੋਂ ਉਹਨਾਂ ਨੇ ਇੱਥੇ ਪ੍ਰੋਟੈਸਟ ਕੀਤਾ। ਉਹ ਇਹ ਕਹਿ ਰਹੇ ਆ ਕਿ ਤੁਸੀਂ ਜਾਣਾ ਤਾਂ ਪ੍ਰਧਾਨ ਮੰਤਰੀ ਦੇ ਕੋਲ ਜਾਓ, ਉੱਥੇ ਰਾਸ਼ਟਰਪਤੀ ਦੇ ਕੋਲ ਜਾਣ ਦਾ ਕੋਈ ਤੁੱਕ ਨਹੀਂ ਹੈ। ਜਦ ਕਿ ਜਿਹੜੇ ਹੈਗੇ ਆ ਚੀਫ ਮਿਨਿਸਟਰ ਪੰਜਾਬ ਦੇ, ਉਹ ਕਹਿੰਦੇ ਕਿ ਅਸੀਂ ਜਾਣਦੇ ਹਾਂ ਭਲੀ ਭਾਂਤ ਕਿ ਉਹ ਜਿਹੜੇ ਬਿੱਲ ਆ ਉਹ ਰਾਜਪਾਲ ਕੋਲ ਪਏ ਆ, ਪਰ ਰਾਸ਼ਟਰਪਤੀ ਨੂੰ ਅਸੀਂ ਆਪਣੀ ਗੱਲ ਦੱਸਣ ਆਏ ਆ। ਤਾਂ ਮੇਰੇ ਖਿਆਲ ਦੇ ਨਾਲ ਹੁਣ ਦੇਖੋ ਇਹ ਸਾਰੀ ਰਾਜਨੀਤਿਕ ਤੌਰ ਤੇ ਖਿੱਚਤਾਣ ਤੇ ਚੱਲੀ ਜਾਏਗੀ, ਪਰ ਇੱਕ ਵਾਰੀ ਮੈਂ ਕਹੂੰਗਾ ਕਿ ਪੰਜਾਬ ਦੇ ਚੀਫ ਮਿਨਿਸਟਰ ਨੇ ਉੱਥੇ ਬੈਠ ਕੇ ਪੂਰੇ ਮੁਲਕ ਦੇ ਵਿੱਚ ਪੰਜਾਬ ਦੀ ਆਵਾਜ਼ ਜ਼ਰੂਰ ਪਹੁੰਚਾ ਦਿੱਤੀ ਆ ਕਿ ਜੋ ਤੁਸੀਂ ਆਰਡਰ ਸਾਨੂੰ ਦੇ ਰਹੇ ਹੋ ਲੋਕ ਮਾਰੂ ਆਰਡਰ, ਜਿਹੜੇ ਤੁਸੀਂ ਸਾਡੇ ਤੇ ਥੋਪ ਰਹੇ ਹੋ, ਉਹ ਆਰਡਰ ਅਸੀਂ ਪ੍ਰਵਾਨ ਨਹੀਂ ਕਰ ਰਹੇ। ਤਾਂ ਸਿੱਧੇ ਤੌਰ ਤੇ ਇੱਕ ਬਾਗੀ ਜਾਂ ਕਹਿ ਲਓ ਨਾਬਰੀ ਦੀ ਆਵਾਜ਼ ਜਿਹੜੀ ਪੰਜਾਬ 'ਚ ਹਮੇਸ਼ਾ ਗੂੰਜੀ ਆ, ਉਹ ਅੱਜ ਵੀ ਇਸ ਦੇਸ਼ ਦਾ ਕਿਤੇ ਨਾ ਕਿਤੇ ਮਾਰਗਦਰਸ਼ਨ ਕਰਦੀ ਨਜ਼ਰ ਆਈ ਆ ਕਿ ਅੰਨੇ ਭਗਤ ਹੋ ਕੇ
ਜਾਂ ਬੇਬਸੀ ਦੇ ਆਲਮ 'ਚ ਜਾ ਕੇ ਹਰੇਕ ਮਾਰੂ ਫੈਸਲੇ ਤੇ ਚੜਾ ਦਿਓ ਤੁਸੀਂ। ਐਸੀ ਕੋਈ ਮਰੇ ਨਹੀਂ ਪਈ ਤਾਂ ਬੋਲ ਸਕਦੇ ਹੋ, ਹਾਲੇ ਤੁਹਾਡੇ ਸਾਹ ਚੱਲਦੇ ਆ, ਜ਼ੁਬਾਨ ਚੱਲਦੀ ਆ, ਹੱਥ ਚੱਲਦੇ ਆ, ਕੁਛ ਨਾ ਕੁਛ ਕਰ ਸਕਦੇ ਹੋ। ਤਾਂ ਪੰਜਾਬ ਨੇ ਅਸਹਿਮਤੀ ਜਤਾ ਦਿੱਤੀ ਅਸਲ ਦੇ ਤੌਰ ਤੇ, ਜੋ ਕਿ ਮੈਂ ਕਹੂੰਗਾ ਕਿ ਬਹੁਤ ਹੱਦ ਤੱਕ ਆਪਾਂ ਕਹਿ ਲਈਏ ਕਿ ਖਲਾਅ ਦਾ ਸ਼ਿਕਾਰ ਸੀਗੀ, ਖਲੋਅ ਦਾ ਸ਼ਿਕਾਰ ਸੀਗੀ ਇਹ ਚੀਜ਼ ਕਿ ਕੌਮੀ ਪੱਧਰ ਤੇ ਜਿਹੜੇ ਇਹਨਾਂ ਦੇ ਵੱਡੇ ਸਿਆਸੀ ਵਿਰੋਧੀ ਆ ਉਹ ਥੋੜੇ ਜਿਹੇ ਦੁਬਕ ਕੇ ਚੱਲ ਰਹੇ ਸੀ, ਥੋੜੇ ਇੱਕ ਤਰ੍ਹਾਂ ਨਾਲ ਕਹਿ ਲਓ ਭੈਂਤੀ ਧੋ ਕੇ ਚੱਲ ਰਹੇ ਸੀ। ਤਾਂ ਪੰਜਾਬ ਨੇ ਉਸ ਵੈਕਿਊਮ ਨੂੰ ਕਿਤੇ ਨਾ ਕਿਤੇ ਤੋੜਿਆ ਜ਼ਰੂਰ ਹੈ। ਹੁਣ ਤੱਕ ਦੀ ਇਹੋ ਪ੍ਰਾਪਤੀ ਆਖੀ ਜਾ ਸਕਦੀ ਹੈ। ਜੀ ਜੀ। ਅਗਲੀ ਮਿੰਟ ਜੀ ਗੱਲ ਕਰੀਏ, ਕੈਪਟਨ ਧਰਨੇ ਤੇ ਸੀਗਾ, ਉਧਰ ਨੋਟਿਸ ਦਰਾਂ ਤੇ ਸੀਗਾ, ਕੈਪਟਨ ਕਹਿ ਰਿਹਾ ਦੇਖ ਲਓ ਕੀ ਹੋ ਰਿਹਾ। ਦੇਖ ਲਓ ਹੁਣ ਕੀ ਹੋ ਰਿਹਾ, ਇਹਦੇ ਵੇਖੋ ਹੁਣ ਕੀ ਨਹੀਂ ਹੋਣਾ। ਜਦੋਂ ਤੁਸੀਂ ਇਹ ਲੜਾਈ ਸ਼ੁਰੂ ਕਰ ਲਈ ਆ ਤਾਂ ਹੁਣ ਇਹ ਦੇਖੋ ਕਿ ਕੀ ਨਹੀਂ ਹੋਣਾ। ਇਹ ਨਾ ਦੱਸੋ ਕਿ ਕੀ ਹੋ ਰਿਹਾ ਜੀ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹਾਲੇ ਚਲੋ ਪੁਸ਼ਟੀ ਤਾਂ ਨਹੀਂ ਮੈਂ ਕਰਦਾ ਸੀ, ਪਰ ਜਿੰਨਾ ਕੁ ਪਤਾ ਲੱਗ ਸਕਿਆ ਕਿ ਕੈਪਟਨ ਸਰਕਾਰ ਦੇ ਉਲਟ ਨਰਿੰਦਰ ਮੋਦੀ ਸਰਕਾਰ ਤੇ ਇੰਨੀ ਜ਼ਿਆਦਾ ਕਾਹਲੀ ਹੋ ਗਈ ਆ ਨਾ, ਕਿਉਂਕਿ ਇੱਕ ਭਰਮ ਸੀਗਾ ਕਿ ਫਿਕਸ ਗੇਮ ਹੈ, ਔਰ ਕੁਛ ਮਾਮਲਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਝਿਜਕਦੇ ਵੀ ਸਨ। ਆਪਾਂ ਨੂੰ ਵੀ ਇਹੀ ਲੱਗਦਾ ਏਦਾਂ ਹੀ ਆ ਕਿ ਜਿੱਦਾਂ ਉੱਤੇ ਇਹਨਾਂ ਦੀ ਸਰਕਾਰ ਹੋਵੇ ਤੇ ਹੇਠਾਂ ਉਹਨਾਂ ਦੀ ਸਰਕਾਰ ਚੱਲਦੀ ਹੋਵੇ। ਪਰ ਬਹਰਹਾਲ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਹਿ ਲਓ ਜਾਂ ਪੰਜਾਬ ਦੇ ਨਾਲ ਹੀ ਕਹਿ ਲਓ, ਹੁਣ ਪੰਜਾਬ ਵੀ ਕਹਾਂਗੇ ਕਿਉਂਕਿ ਉਹ ਵੀ ਚੀਫ ਮਿਨਿਸਟਰ ਪੰਜਾਬ ਜੀ, ਉਹ ਇੰਨਾ ਜ਼ਿਆਦਾ ਖਰਬਾ ਰੁਖ ਰੱਖ ਰਹੇ ਆ। ਪਤਾ ਇਹ ਲੱਗਿਆ ਕਿ ਜਿਵੇਂ ਹੁਣ ਆਪਣੇ ਰਾਜਪਾਲ ਪੰਜਾਬ ਦੇ ਹੁੰਦੇ ਸਨ ਪ੍ਰਸ਼ਾਸਕ ਯੂਟੀ ਦੇ ਚੰਡੀਗੜ੍ਹ ਜੀ, ਤਾਂ ਉਹ ਜਿਹੜੀ ਪ੍ਰਸ਼ਾਸਕੀ ਇੱਕ ਸ਼ਕਤੀ ਸੀ ਉਹ ਵੀ ਪੰਜਾਬ ਦੇ ਰਾਜਪਾਲ ਤੋਂ ਖੋਣ ਜਾ ਰਿਹਾ। 2-4 ਦਿਨਾਂ 'ਚ ਉਹ ਵੀ ਪੜਾਕਾ ਪੈ ਜਾਣਾ। ਇਹ ਅੰਦਰ ਦੀ ਖਬਰ ਆ। ਜਿਵੇਂ ਪੰਜਾਬ ਯੂਨੀਵਰਸਿਟੀ ਦਾ ਮਸਲਾ ਕਿ ਦੇਖੋ ਉਹਨਾਂ ਨੇ ਇਤਿਹਾਸ ਦੇ ਵਿੱਚ, ਹਿਸਟਰੀ ਦੇ ਵਿੱਚ ਪਹਿਲੀ ਮਰਤਬਾ ਇਲੈਕਸ਼ਨ ਨਹੀਂ ਹੋਣ ਦਿੱਤਾ ਕੋਵਿਡ ਦਾ ਹਵਾਲਾ ਦੇ ਕੇ, ਜਦ ਕਿ ਉਸੇ ਸੇਮ ਟਾਈਮ ਬਿਹਾਰ ਦੇ ਵਿੱਚ ਇਲੈਕਸ਼ਨ ਚੱਲ ਰਿਹਾ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਪੰਜਾਬ ਯੂਨੀਵਰਸਿਟੀ ਉਹ ਬੋਝ ਕੇ ਜੇ ਖਿਸਕਾ ਕੇ ਲੈ ਗਏ, ਪਰ ਇਹ ਨਹੀਂ ਹੈ ਕਿ ਖੱਡ ਕੇ ਕਿਤੇ ਲੈ ਗਏ ਆ, ਪਰ ਪੰਜਾਬ ਤੋਂ ਕਿਤੇ ਨਾ ਕਿਤੇ ਜਜ਼ਬਾਤੀ ਤੌਰ ਤੇ ਦੂਰ ਲਿਜਾਣ ਦਾ ਯਤਨ ਕਰਨਾ ਸ਼ੁਰੂ ਕਰ ਚੁੱਕੇ ਆ। ਤਾਂ ਕੈਪਟਨ ਅਮਰਿੰਦਰ ਸਿੰਘ ਕਿਹੜੇ ਮੋਰਚੇ ਤੇ ਫਸ ਗਿਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। GST ਦੇ ਬਕਾਏ ਤੋਂ ਲੈ ਕੇ ਕਿਸਾਨ ਅੰਦੋਲਨ ਤੱਕ, ਔਰ ਚੰਡੀਗੜ੍ਹ ਵਾਲੇ ਜਜ਼ਬਾਤੀ ਮਸਲੇ ਤੇ ਕੈਪਟਨ ਅਮਰਿੰਦਰ ਸਿੰਘ ਹਰੇਕ ਮੁਹਾਜ਼ ਤੇ ਘੇਰਿਆ ਪਿਆ। ਉਹਨਾਂ ਨੂੰ ਪਤਾ ਹੈ ਕਿ ਜਿੰਨਾ ਅਸੀਂ ਇਸ ਮਾਮਲੇ ਤੇ ਤੀਬਰ ਟੈਕ ਕਰਾਂਗੇ ਤਾਂ ਕੈਪਟਨ ਅਮਰਿੰਦਰ ਸਿੰਘ ਰਾਜਨੀਤਿਕ ਤੌਰ ਤੇ ਉਨਾ ਹੀ ਜ਼ਿਆਦਾ ਮਜਬੂਰ ਹੋ ਜਾਏਗਾ, ਔਰ ਉਹਦਾ ਇੱਕ ਗਲਤ ਸਟੈਪ, ਇੱਕ ਗਲਤ ਕਦਮ ਜਿਹੜਾ ਹੈ ਉਹ ਸਾਡੇ ਲਈ ਬਹੁਤ ਲਾਹੇਵੰਦ ਹੋਵੇਗਾ। ਮਤਲਬ ਕਿ ਕੋਈ ਕਦਮ ਵੀ ਚੁੱਕ ਲਿਆ ਉਹਨੇ ਕੈਪਟਨ ਅਮਰਿੰਦਰ ਸਿੰਘ ਨੇ ਐਸਾ ਜਿਹਦੇ ਨਾਲ ਪੰਜਾਬ ਦੇ ਵਿੱਚ ਕੋਈ ਗੜਬੜੀ ਹੁੰਦੀ ਹੈ, ਸਾਰੀ ਗੇਮ ਜਿਹੜੀ ਆ ਉਹ ਘੁੰਮ ਜਾਏਗੀ। ਗੇਮ ਕਿਵੇਂ ਘੁਮਾਉਂਦੇ ਉਹ ਸਭ ਨੂੰ ਪਤਾ ਹੀ ਹੈ। ਤਾਂ ਇੱਥੇ ਹੁਣ ਗੇਮ ਘੁੰਮਣ ਦਾ ਹੀ ਮਸਲਾ ਹੈ। ਤਾਂ ਕੈਪਟਨ ਅਮਰਿੰਦਰ ਸਿੰਘ ਅੱਜ ਦੁਖੀ ਹੋ ਕੇ ਬੋਲ ਰਿਹਾ, ਸਾਨੂੰ ਕਹਿੰਦੇ ਕਿ ਇਹੋ ਜਿਹਾ ਸਮਾਂ ਆ ਗਿਆ ਕਿ ਮੈਂ ਇੱਥੇ ਬੈਠਾ, ਸਾਡੇ ਘਰ ਨੋਟਿਸ ਆ ਗਿਆ, ਔਰ ਇਹਨਾਂ ਨੇ ਤੇ ਮੇਰੀਆਂ ਪੋਤਰੀਆਂ ਨੂੰ ਵੀ ਨਹੀਂ ਬਖਸ਼ਿਆ। ਇੱਕ ਵਿਚਾਰੀ ਲਾਅ ਕਰਦੀ ਆ ਉਹਨੂੰ ਵੀ ਨੋਟਿਸ ਕਰ ਦਿੱਤਾ, ਔਰ ਇੱਕ ਦੀ ਮੰਗਣੀ 8 ਤਰੀਕ ਨੂੰ ਸ਼ਾਪਿੰਗ ਵਾਕਿੰਗ ਕਰਦੀ ਪਈ ਆ ਉਹਨੂੰ ਵੀ ਨੋਟਿਸ ਆ ਗਿਆ। ਇਹ ਤਾਂ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਨਰਿੰਦਰ ਮੋਦੀ ਸਰਕਾਰ ਜਿਹੜੀ ਆ ਉਹ ਥੋੜੀ ਕਿਹੜੀ ਅੱਖ ਦੇ ਨਾਲ ਹੁਣ ਝਾਕ ਕੇ ਚੱਲ ਰਹੀ ਆ। ਕਿਉਂਕਿ ਜਦੋਂ ਰਣਿੰਦਰ ਸਿੰਘ ਨੂੰ ਨੋਟਿਸ ਹੋਇਆ ਸੀਗਾ ਉਸ ਵੇਲੇ ਆਪਾਂ ਨੂੰ ਲੱਗਿਆ ਸੀਗਾ ਕਿ ਟਾਈਮਿੰਗ ਤੋਂ ਸ਼ੱਕ ਜ਼ਾਹਰ ਹੁੰਦਾ ਹੈ, ਔਰ ਇਹੀ ਚੀਜ਼ ਹੁਣ ਸਾਫ਼ ਕਰੇਗੀ, ਤੈਅ ਕਰੇਗੀ ਕਿ ਕੈਪਟਨ ਅਮਰਿੰਦਰ ਸਿੰਘ ਝੁਕਦਾ ਹੈ ਉਹਨਾਂ ਦੇ ਨਾਲ ਮਿਲ ਕੇ ਚੱਲਣ 'ਚ ਭਲਾਈ ਸਮਝਦਾ ਹੈ, ਜਾਂ ਫਿਰ ਉਹ ਮਜਬੂਰੀ ਦਾ ਮਾਰਿਆ ਜਾਂ ਕਹਿ ਲਓ ਫਿਰ ਆਪਣੇ ਫਰਜ਼ਾਂ ਦਾ ਮਾਰਿਆ ਉਹ ਪੰਜਾਬ ਦੇ ਨਾਲ ਖਲੋਂਦਾ। ਤਾਂ ਉਹ ਸਮਾਂ ਹੁਣ ਉਹ ਤੈਅ ਕਰਦਾ ਜਾ ਰਿਹਾ। ਜਿਸ ਤਰੀਕੇ ਦੇ ਨਾਲ ਬੁਲਾਵੇ ਪੈ ਰਹੇ ਆ, ਜਿਸ ਤਰੀਕੇ ਦੇ ਨਾਲ ਨੋਟਿਸ ਆ ਰਹੇ ਆ, ਤਾਂ ਇਹ ਤੋਂ ਲੱਗਦਾ ਆ ਕਿ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਆ ਉਹ ਹਰੇਕ ਉਸ ਹਡਲ ਨੂੰ ਪਾਸੇ ਕਰਨਾ ਚਾਹੁੰਦੀ ਹੈ, ਜੋ ਚਾਹੇ ਸਿੰਬੋਲਿਕ ਤੌਰ ਤੇ ਆ ਚਾਹੇ ਉਹ ਸੰਵੇਦਨਸ਼ੀਲ ਹੋ ਕੇ ਉਹ ਰਸਤੇ ਦੇ ਵਿੱਚ ਆ, ਉਹ ਉਸ ਹਰੇਕ ਹਡਲ ਨੂੰ ਹਟਾ ਦੇਣਾ ਚਾਹੁੰਦੇ ਨੇ। ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਸ਼ਾਊਟਰ ਇਨ ਚੀਫ ਜਿਹਨੂੰ ਆਖਿਆ ਜਾਂਦਾ ਹੈ ਅਰਨਬ ਗੋਸਵਾਮੀ ਗ੍ਰਿਫਤਾਰ, ਪੁਰਾਣੇ ਖੁਦਕੁਸ਼ੀ ਮਾਮਲੇ 'ਚ ਹੋਈ ਹੈ ਗ੍ਰਿਫਤਾਰੀ। ਕੀ ਆਖਿਆ ਤੁਸੀਂ, ਇਹਦਾ ਨਾਂ ਕੀ ਲਿਆ? ਸ਼ਾਊਟਰ ਇਨ ਚੀਫ, ਰੌਲਾ ਪਾਉਣ ਵਾਲਾ। ਅੱਛਾ, ਸਾਨੂੰ ਨਹੀਂ ਪਤਾ ਇਹਨੂੰ ਇਹ ਵੀ ਪਦਵੀ ਮਿਲੀ ਹੋਈ ਆ ਯੂਨੀਵਰਸਿਟੀ ਵਿੱਚ, NRIs ਨੇ ਇਹ ਵੀ ਇਹਨੂੰ ਦਿੱਤੀ ਹੋਈ ਆ ਆਬਾਦੀ।
खैर ਜੀ अर्नब गोस्वामी है ही आंदी है बोलन का रौला पाउण दा और पत्रकारिता का ते ने ऐसा भट्ठा बिठा लिया ना भारत दे विच कि पुछो मत। चलो इनू अरेस्ट कर लिया गया एक खुदकुशी के मामले दे विच और ताज़ा खबर हुण ये आ कि इहदे ते एक होर मामला दर्ज कर दिता गया। इन्हें एक थोड़ा जिहा वीडियो भी पाया जदों हिरासत दे विच सीगा। शायद जी पत्रकारां दे नाल गलबात कर रहा कि देखो जी मैनूं खिच के लिआंदा मैनूं इन्हां ने बूट नहीं पाउण दित्ते जराबां 'च ही तुरिया फिरदा सड़क ते कहंदा कि आ देखो जी मेरे किते किते छला भी होया छिलिया भी गया मैनूं खिच के लिआंदा आ। चलो खिच तू ते काहनूं करनी आ बंदा भावें जिस तरह दा मर्जी है तुहाडा कोई सिद्धांतक विरोधी है चाहे विचारक विरोधी आ चाहे राजनीतिक विरोधी आ हिंसा नहीं किसी के नाल भी होनी चाहिए। जे असीं कहिए कि पुलिस का पटा जिहड़ा अर्नब गोस्वामी आ इहदे ते जायज़ आ ते फिर असीं किसी दे होर दे मामले च नजायज़ नहीं कह सकांगे। पर रौला यह आ कि अर्नब गोस्वामी खुद उसे ही चाल का शिकार हो गया जिस चाल दे नाल वो अगे मोरिया नूं देखदा रहा उसे चाल का ही शिकार होया। पर सच्चाई की है कि इस मामले दे विच हुण सुशांत राजपूत की खुदकुशी सीगी तां अर्नब गोस्वामी ने 2 महीने प्राइम टाइम कीता ते ये भी मसला 2 खुदकुशियां नाल जुड़िया। असल जी दे विच हुंदे आ ना जिहड़े आर्कीटैक्ट ही कहने आपां जी जी इंटीरियर आर्कीटैक्ट हुंदे आ जिहड़े हम्म। वो शख्स भी उन्हें काम कीता सी ते दफ्तर ते स्टूडियो च ਉਹ ਬਾਅਦ ਦੇ ਵਿੱਚ ਇਹ ਮੇਰੇ ਖਿਆਲ ਦੇ ਨਾਲ ਮਈ 2018 ਦੀ ਗੱਲ ਆ ਉਹ ਖੁਦਕੁਸ਼ੀ ਕਰ ਗਿਆ। ਪਰ ਖੁਦਕੁਸ਼ੀ ਕਰਨ ਤੋਂ ਪਹਿਲਾਂ ਫਾਰਮ ਹਾਊਸ ਦੇ ਵਿੱਚ ਉਹਦੀ ਮਾਂ ਜਿਹੜੀ ਸੀ ਉਹ ਵੀ ਮਰੀ ਮਿਲੀ ਸਮਝਿਆ ਜਾਂਦਾ ਸੀਗਾ ਕਿ ਉਹਦਾ ਵੀ ਉਹਨੇ ਗਲਾ ਘੁੱਟਿਆ ਖੁਦਕੁਸ਼ੀ ਕਰਨ ਤੋਂ ਪਹਿਲਾਂ। ਉਹ ਕੇਸ ਦੀ ਇਨਕੁਆਇਰੀ ਹੋਈ ਥੋੜੀ ਜੀ ਚਲੋ ਬਾਅਦ ਦੇ ਵਿੱਚ ਕਲੋਜ਼ਰ ਰਿਪੋਰਟ ਫਾਈਲ ਹੋ ਗਈ ਇਹ ਆਖ ਦਿੱਤਾ ਗਿਆ ਕਿ अर्नब गोस्वामी ਦਾ ਇਹਦੇ ਵਿੱਚ ਕੋਈ ਹੱਥ ਨਹੀਂ ਜਦ ਕਿ ਸੁਸਾਈਡ ਨੋਟ ਸੀ ਉਸ ਮਾਮਲੇ 'ਚ। ਤੇ ਆ ਜਿਹੜੀ ਮਈ ਆ ਮਤਲਬ ਕਿ ਠੀਕ 2 ਸਾਲਾਂ ਬਾਅਦ ਉਹਦੀ ਲੜਕੀ ਨੇ ਜੋ ਹੈਗਾ ਹੋਮ ਮਿਨਿਸਟਰ ਮਹਾਰਾਸ਼ਟਰ ਦਾ ਉਹਦੇ ਤੱਕ ਅਪਰੋਚ ਕੀਤਾ ਕਿ ਭਾਈ ਉਸ ਕੇਸ ਨੂੰ ਦੁਬਾਰਾ ਖੋਲ੍ਹਿਆ ਜਾਵੇ ਤਾਂ ਉਹਨਾਂ ਨੇ ਫਿਰ ਪੜਤਾਲ ਦੇ ਦਿੱਤੀ ਸੀ ਕਿ CID ਤਾਂ ਇਨ ਬਿਟਵੀਨ ਤੁਹਾਨੂੰ ਪਤਾ ਹੀ ਹੈ ਇਸੇ ਦਰਮਿਆਨ ਕੀ ਚੱਲਦਾ ਰਿਹਾ ਜਿਹੜਾ ਖਾਸ ਤੌਰ ਤੇ ਸੁਸ਼ਾਂਤ ਰਾਜਪੂਤ ਵਾਲਾ ਐਪੀਸੋਡ ਸੀ ਉਹਦੇ ਵਿੱਚ ਤੇ ਇਹਨਾਂ ਦੀ ਆਪਸ 'ਚ ਟਸਲਬਾਜ਼ੀ ਬਹੁਤ ਹੋ ਗਈ ਮਹਾਰਾਸ਼ਟਰ ਸਰਕਾਰ ਤੇ अर्नब गोस्वामी ਦੀ ਹੋਰ ਵੀ ਬਹੁਤ ਕੁਝ ਹੋਇਆ। ਉਹਨਾਂ ਨੇ ਇਹਦੇ ਤੇ TRP ਵਾਲਾ ਮਾਮਲਾ ਵੀ ਦਰਜ ਕੀਤਾ। ਫਿਰ ਜਿਹੜੀ ਇੱਕ ਵਿਸ਼ੇਸ਼ ਮਰਿਆਦਾ ਹੁੰਦੀ ਹੈ ਸਦਨ ਦੀ ਉਹਨੂੰ ਬ੍ਰੀਚ ਕਰਨ ਦਾ ਵੀ ਨੋਟਿਸ ਆਇਆ ਇਹਦੇ ਖਿਲਾਫ ਇਹਦੀ ਜਿਹੜੀ ਸੰਪਾਦਕੀ ਟੀਮ ਹੈ ਉਹਦੇ ਖਿਲਾਫ ਵੀ ਮਾਮਲੇ ਕਈ ਕੁਛ ਆ ਕਹਿਣ ਦਾ ਮਤਲਬ ਹੈ। ਪਰ ਐਨ ਮੌਕੇ ਤੇ ਸਭ ਤੋਂ ਵੱਡੀ ਸੱਟ ਉਹਨਾਂ ਨੇ ਇਹ ਮਾਰੀ ਕਿ ਉਹਨਾਂ ਨੇ ਆਖਿਆ ਕਿ ਸੁਸਾਈਡ ਨੋਟ ਦੇ ਵਿੱਚ अर्नब गोस्वामी ਦਾ ਜ਼ਿਕਰ ਆ और उस बंदे ने कहा कि 83 लाख रुपया मैं ये तो लेना। हालांकि इन्हें उस समय क्या सीगा कि मैं कोई बकाया नहीं देना सारे पैसे मैं अदा कर चुका हाँ। तो हुण उन्होंने वही नोट्स जड़ा सॉरी खुदकुशी नोट्स सॉरी खुदकुशी नोट सीगा जिहड़ा उहदे आधार ते इहनूं फिर अरेस्ट किया। तो मामला ये भी खुदकुशी का जिवें इहने 2-3 महीने संघ पाड़िया सुशांत राजपूत की खुदकुशी का। पर रौला है कि देखो वो क्लोजर रिपोर्ट फाइल हुंदी आ CBI भी आ जाती आ फिर बिहार सरकार भी आ जाती आ फिर अर्नब गोस्वामी भी आ जाता। तो इत्थे 2 जी मर गए कि एक ने मारिया फिर उस तो बाद अपने आप को खत्म किया। मां को मारना कोई सौखा काम नहीं है पर इस चीज़ को दबा दिता गया। क्लोजर रिपोर्ट से किसी ने किंतु परंतु नहीं किया। पर जे तुसीं उस सुसाइड नोट हुण भी गूगल तो भालोगे तुहानूं मिल जाना आ तो ਉਹਦੇ ਵਿੱਚ साफ तौर पर उन्हें दर्ज किया कि अर्नब गोस्वामी ने इन्ने पैसे मेरे देने सन। तो लिहाजा एक होर मामला ये दर्ज कर दिता गया कि हिरासत दे विच ही इन्हें किसी पुलिस मुलाजम के नाल कोई बदतमीजी की है। बीबी पुलिस मुलाजम है जनाना पुलिस मुलाजम ਉਹਦੇ ਨਾਲ कोई बदतमीजी की है तो एक होर FIR जी है खिलाफ दर्ज कर दी गई है। तो अर्नब गोस्वामी की पिठ पूर्ण वास्ते ਇਹਦੇ ਪਿੱਛੇ ਪੈਰਵਾਈ ਕਰਨ ਵਾਸਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਬਹੁਤ बड़े बड़े होर भी नामचीन पत्रकार जिहड़े कि सिख कैटागरी के कह सकते हैं तुसीं फिर दूजे पासे करनी सेना वाले ABVP वाले यानी कुल मिला के कह सकते हो कहते कि साडा तोता तुसीं पिंजरे च कातों पाउंदे दुख की गल वो आ। वो कहते कि हिंदुआं की गल करन वाला सीगा इत्थे बहुत निडर पत्रकार सी फलाना टमकाना सी पर वो एक वर्ग का पत्रकार सीगा जे आपां कहिए समाज का पत्रकार नहीं सी एक वर्ग का पत्रकार आ। पर जे तुसीं ये गल कहने हो कि
ਅੱਜ ਜਿਵੇਂ ਹੁਣ ਅਮਿਤ ਸ਼ਾਹ ਹੋਰਾਂ ਨੇ ਕਿਹਾ ਕਿ ਇਹ ਤੇ ਐਮਰਜੈਂਸੀ ਦੌਰ ਨੂੰ ਤਾਜ਼ਾ ਕਰਾਉਣ ਵਾਲੀਆਂ ਘਟਨਾਵਾਂ ਨੇ, ਤਾਂ ਫਿਰ ਤੁਹਾਨੂੰ ਇਹ ਵੀ ਸਵਾਲ ਕਰਨਾ ਬਣੇਗਾ ਕਿ ਜਦੋਂ ਮਤਲਬ ਜ਼ਾਹਰਾ ਵਰਗੀ ਪੱਤਰਕਾਰ ਜਿਹੜੀ ਕਿ UAPA ਦੇ ਤਹਿਤ ਬੰਦ ਕਰ ਦਿੱਤੀ ਜਾਂਦੀ ਹੈ, ਜਿਹੜੀ ਕਿ ਅਵਾਰਡ ਵਿਨਰ ਹੈ, ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਉਹ ਕਸ਼ਮੀਰ ਦੇ ਵਿੱਚ ਰਿਪੋਰਟਿੰਗ ਕਰਦੀ ਸੀ ਤੇ ਸਹੀ ਰਿਪੋਰਟਿੰਗ ਕਰਦੀ ਸੀ, ਤਾਂ ਜਦੋਂ ਉਹਦੇ ਤੇ ਇਸ ਤਰ੍ਹਾਂ ਦੇ ਮਾਮਲੇ ਦਰਜ ਹੋਏ, ਹੋਰ ਵਿਨੋਦ ਦੁਆ ਵਰਗੇ, ਰਵੀਸ਼ ਕੁਮਾਰ ਵਰਗਿਆਂ ਨੂੰ ਜਦੋਂ ਟ੍ਰੋਲ ਕੀਤਾ ਗਿਆ, ਫਿਰ ਉਦੋਂ ਐਮਰਜੈਂਸੀ ਨਹੀਂ ਸੀ ਤਾਂ ਕੀ ਉਦੋਂ ਇਹ ਕੋਈ ਰੌਣਕ ਮੇਲਾ ਚੱਲਦਾ ਸੀ ਤੁਹਾਡਾ? ਜੀ ਜੀ ਜੀ। ਮੈਨੂੰ ਜੀ ਅਗਲੀ ਗੱਲ ਕਰੀਏ, ਕਹਿੰਦੇ ਕਿਸਾਨ ਜਥੇਬੰਦੀਆਂ ਦੀ ਹੋਈ ਆ ਮੀਟਿੰਗ, ਲਏ ਗਏ ਨੇ ਕੁਛ ਨਵੇਂ ਫੈਸਲੇ। ਹਾਂਜੀ, ਇੱਕ ਫੈਸਲਾ ਉਹਨਾਂ ਦਾ ਇਹ ਹੈ ਕਿ 20 ਤੀਕ ਪੰਜਾਬ ਵਿੱਚ ਮਾਲ ਰੇਲਾਂ ਨੂੰ ਛੋਟ ਆ, ਤੇ ਨੋਟ ਕਰਨ ਵਾਲੀ ਚੀਜ਼ ਹੈ ਕਿ ਰੇਲ ਗੱਡੀਆਂ ਨੂੰ ਉਹਨਾਂ ਨੇ ਛੋਟ ਦਿੱਤੀ ਸੀ 5 ਨਵੰਬਰ ਤੱਕ ਕਿ ਮਾਲ ਗੱਡੀਆਂ ਆ ਸਕਦੀਆਂ, ਹੁਣ 15 ਦਿਨਾਂ ਵਾਸਤੇ ਉਸ ਛੋਟ ਨੂੰ ਐਕਸਟੈਂਡ ਕਰ ਦਿੱਤਾ। ਵੈਸੇ ਇਹ ਵੀ ਕਮਾਲ ਦੀ ਗੱਲ ਹੈ ਕਿ ਕੱਲ ਤੱਕ ਇਹੀ ਕਿਸਾਨ ਜਥੇਬੰਦੀਆਂ ਰੇਲਵੇ ਟਰੈਕ ਤੇ ਆਉਣ ਤੋਂ ਵੀ ਡਰਦੀਆਂ ਹੋਣਗੀਆਂ, ਪਰ ਅੱਜ ਲੋਕਾਂ ਦਾ ਇੰਨਾ ਸਮਰਥਨ ਹੈ ਕਿ ਐਕਸਟੈਂਡ ਕਰ ਰਹੀਆਂ ਨੇ ਕਿ ਅਸੀਂ ਛੋਟ ਦੇ ਰਹੇ ਅਥਾਰਟੀ ਬਣ ਕੇ ਚੱਲ ਰਹੀ ਹੈ। ਤਾਂ ਇਸ ਲੋਕਾਂ ਦੀ ਏਕਾ ਜਿਹੜੀ ਹੁੰਦੀ ਹੈ ਨਾ, ਏਕਤਾ ਜਿਹੜੀ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ। ਫਿਰ ਨਾਲ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਜਿਹੜੇ ਲੀਡਰ ਆ ਉਹਨਾਂ ਦੇ ਘਰ ਜਿਹੜੇ ਨਿਰੰਤਰ ਘੇਰੇ ਜਾਣਗੇ, ਟੋਲ ਪਲਾਜ਼ੇ ਜਿਹੜੇ ਇਸੇ ਤਰ੍ਹਾਂ ਹੀ ਘੇਰੇ ਰੱਖਾਂਗੇ। ਫਿਰ ਉਹਨਾਂ ਨੇ ਕਿਹਾ ਕਿ ਵੇਖੋ ਚੱਕਾ ਜਾਮ ਅਤੇ ਦਿੱਲੀ ਚੱਲਣ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹਦੀ ਸਫਲਤਾ ਵਾਸਤੇ ਅਸੀਂ ਪੂਰੀ ਯੋਜਨਾਬੰਦੀ ਉਲੀਕ ਕੇ ਇਹਨੂੰ ਕੱਲ੍ਹ ਨੂੰ ਗਰਾਊਂਡ ਤੇ ਲਿਆਵਾਂਗੇ। ਔਰ ਨਾਲ ਹੀ ਉਹਨਾਂ ਨੇ ਸੂਚਨਾ ਵੀ ਜਾਰੀ ਕਰ ਦਿੱਤੀ ਹੈ ਕਿ 4 ਘੰਟੇ ਤੁਸੀਂ ਸਾਡਾ ਸਹਿਯੋਗ ਕਰੋ। ਹਾਂ, ਐਮਰਜੈਂਸੀ ਆ, ਜਿੱਦਾਂ ਕੋਈ ਮੈਡੀਕਲ ਐਮਰਜੈਂਸੀ ਆ ਜਾਂ ਕੋਈ ਹੋਰ ਮਰੀਜ਼ ਜਾ ਰਿਹਾ ਕੋਈ ਸੀਰੀਅਸ ਕੰਡੀਸ਼ਨ ਦੇ ਵਿੱਚ ਆ, ਤਾਂ ਉਹ ਐਂਬੂਲੈਂਸ ਵਗੈਰਾ ਜਿਹੜੀ ਉਹ ਨਹੀਂ ਰੋਕੀ ਜਾਏਗੀ। ਰਿਲਾਇੰਸ ਪੰਪਾਂ ਦੇ ਮਾਲਕਾਂ ਦਾ ਜਿਹੜਾ ਆਪਣਾ ਤਰਲਾ ਹੈ, ਉਹ ਕਹਿੰਦੇ ਕਿ ਕੱਲ੍ਹ ਨੂੰ ਇਹਦੇ ਤੇ ਵੀ ਫੈਸਲਾ ਲੈ ਲਵਾਂਗੇ। ਤੇ ਇਸ ਦਰਮਿਆਨ ਕੁਛ ਹੋਰ ਤਰ੍ਹਾਂ ਨੇ ਵੀ ਸਮਰਥਨ ਦਿੱਤਾ। ਪਰ ਵੱਡੀ ਗੱਲ ਇਹ ਆ ਕਿ ਉਗਰਾਹਾਂ ਗਰੁੱਪ ਜਿਹੜਾ ਕਿ ਥੋੜਾ ਜਿਹਾ ਇਹਨਾਂ ਤੋਂ ਉਲਟ ਹੀ ਚੱਲਦਾ, ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਉੱਠਾਂਗੇ, ਅਸੀਂ ਤਾਂ ਰੇਲਵੇ ਟਰੈਕ ਤੇ ਬੈਠਾਂਗੇ। ਉਹਨਾਂ ਦੀ ਇਹ ਸ਼ਰਤ ਆ ਕਿ ਜਿਹੜੀ ਥਰਮਲ ਪਲਾਂਟਾਂ ਦੇ ਨਾਲ ਸਮਝੌਤੇ ਹੋਏ ਸੀ ਪਹਿਲਾਂ ਉਹ ਤੋੜੋ, ਉਸ ਤੋਂ ਬਾਅਦ ਫਿਰ ਅਸੀਂ ਉੱਠਾਂਗੇ। ਤਾਂ ਹੁਣ ਇਹ ਵੀ ਇੱਕ ਬਹੁਤ ਵੱਡੀ ਸ਼ਰਤ ਬਣ ਜਾਂਦੀ ਹੈ, ਤੇ ਮੈਨੂੰ ਨਹੀਂ ਲੱਗਦਾ ਇਹ ਸ਼ਰਤ ਛੇਤੀ ਕਿਤਿਆਂ ਮੰਨੀ ਜਾ ਸਕਦੀ ਹੈ। ਲਿਹਾਜ਼ਾ ਦੇਖੋ, ਇਹ ਤੇ ਹੁਣ ਕਿਸਾਨ ਜਥੇਬੰਦੀਆਂ ਨੂੰ ਫੈਸਲੇ ਜਿਹੜੇ ਆ ਉਹ ਲੈਣੇ ਪੈਣਗੇ, ਵੇਖਣਾ ਪਊਗਾ। ਅੱਜ ਕਰਨਵੀਰ ਸਿੰਘ ਜੀ, ਗੱਲ ਇਹ ਆ ਕਿ ਹੁਣ 5-5 ਘੰਟਿਆਂ ਦਾ ਕੱਟ ਲੋਕ ਸਹਾਰ ਰਹੇ ਆ, ਲੋਕ ਬਰਦਾਸ਼ਤ ਕਰ ਰਹੇ ਆ। ਪਰ ਦੂਜੇ ਪਾਸੇ ਜਿਹੜੀ ਸਮੱਸਿਆ ਆ ਰਹੀ ਹੈ ਕਿ ਕਾਰੋਬਾਰ ਵੀ ਠੱਪ ਹੋ ਰਹੇ ਆ। ਜਿੱਦਾਂ ਕਿ ਹਾਲ ਦੇ ਤੌਰ ਤੇ ਤੁਸੀਂ ਦੇਖ ਲਓ ਕਿ ਵਪਾਰ ਮੰਡਲ ਵਾਲਿਆਂ ਨੇ ਰੇਲ ਮੰਤਰੀ ਨੂੰ ਘੁੰਗਰੂ ਆਨਲਾਈਨ ਖਰੀਦ ਕੇ ਘੱਲ ਦਿੱਤੇ ਆ ਕਿ ਘੁੰਗਰੂ ਬੰਨ ਲਓ ਇਹਨਾਂ ਨੂੰ। ਹੁਣ ਦੇਖੋ, ਉਹਨਾਂ ਦਾ ਗੁੱਸਾ ਜਿਹੜਾ ਉਹ ਕਿਸਾਨਾਂ ਤੇ ਨਹੀਂ ਨਿਕਲ ਰਿਹਾ ਸੈਂਟਰ ਸਰਕਾਰ ਤੇ। ਇਹ ਚਲੋ ਚੰਗੀ ਗੱਲ ਆ ਕਿ ਆਪਸ ਦੇ ਵਿੱਚ ਲੋਕ ਪੰਜਾਬ ਦੇ ਅੰਦਰ ਨਹੀਂ ਪਾੜ ਰਹੇ। ਪਰ ਦੂਜੀ ਚੀਜ਼ ਜਿਹੜੀ ਆ ਨਾ ਕਿ ਜਦੋਂ ਹੁਣ ਰॉ ਮਟੀਰੀਅਲ ਆਉਣਾ ਬੰਦ ਹੋ ਜਾਂਦਾ, ਇੱਥੋਂ ਜਿਹੜੀ ਮੈਨੂਫੈਕਚਰਿੰਗ ਆ ਉਹ ਗਾਂਹ ਉਧਰ ਜਾਣੀ ਬੰਦ ਹੋ ਜਾਂਦੀ ਆ, ਬਾਹਰ ਜਿੱਥੋਂ ਆਰਡਰ ਆਉਂਦੇ ਆ। ਇਸ ਪਰਿਸਥਿਤੀ ਦੇ ਵਿੱਚ ਇੱਕ ਚੀਜ਼ ਤਾਂ ਤੁਹਾਨੂੰ ਖਿਆਲ ਰੱਖਣਾ ਪਏਗਾ ਕਿ ਬੇਰੁਜ਼ਗਾਰੀ ਜਿਹੜੀ ਆ, ਗਰੀਬ ਦੀ ਬੇਰੁਜ਼ਗਾਰੀ ਜਿਹੜੀ ਉਹ ਵੀ ਵੱਧਦੀ ਆ। ਤਾਂ ਇਹ ਚੀਜ਼ਾਂ ਜਦੋਂ ਤੁਹਾਡੇ ਸਮਾਜ ਦੇ ਅੰਦਰ ਜ਼ਿਆਦਾ ਪਸਰਦੀਆਂ, ਜ਼ਿਆਦਾ ਵੱਧਦੀਆਂ, ਤਾਂ ਫਿਰ ਉਲਟਾ ਰਿਐਕਟ ਵੀ ਹੁੰਦਾ। ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਯੂਰੀਆ DAP ਦੀ ਲੋੜ ਪੈਣੀ ਆ, ਉਹਦੇ ਮੱਦੇਨਜ਼ਰ ਤੁਹਾਨੂੰ ਕੁਛ ਨਾ ਕੁਛ ਸੋਚਣਾ ਪਵੇਗਾ। ਫੈਸਟੀਵਲ ਸੀਜ਼ਨ ਵੀ ਆ ਗਿਆ, ਉਹ ਵੀ 5-7 ਦਿਨ ਰਹਿੰਦੇ ਆ, ਤਾਂ ਉਹਦੇ ਵਿੱਚ ਵੀ ਵਪਾਰੀਆਂ ਨੇ ਬਹੁਤ ਕੁਛ ਖੱਟਣਾ ਹੁੰਦਾ ਸਾਰਾ ਸਾਲ, ਫਿਰ ਉਸ ਹਿਸਾਬ ਕਿਤਾਬ ਨਾਲ ਚੱਲਣਾ ਹੁੰਦਾ। ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਵਿਚਾਰੀਆਂ ਹੋਣਗੀਆਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸੌਫਟ ਕਿਸਾਨ ਜਥੇਬੰਦੀਆਂ ਜਿਹੜੀਆਂ ਆਪਣਾ ਰੁੱਖ ਕਰ ਸਕਦੀਆਂ। ਪਰ ਮੈਨੂੰ ਲੱਗਦਾ ਕਿ ਪੂਰਨ ਤੌਰ ਤੇ ਵਿਉਂਤਬੰਦੀ ਦੁਬਾਰ ਤੋਂ ਉਲੀਕਣ ਦੀ ਜ਼ਰੂਰਤ ਆ ਕਿ ਜੋ ਹੁਣ ਤੱਕ ਹੋਇਆ, ਰੇਲਵੇ ਨੂੰ ਬੇਸ਼ੱਕ 1200 ਕਰੋੜ ਦਾ ਘਾਟਾ ਇਹਨਾਂ ਨੇ ਪਾ ਦਿੱਤਾ, ਹਾਲਾਂਕਿ 2 ਕਰੋੜ ਡੇਲੀ ਦਾ ਜਿਹੜੇ ਹੈਗੇ ਟੋਲ ਪਲਾਜ਼ੇ, ਉਹਨਾਂ ਤੋਂ ਤਕਰੀਬਨ ਜਾਂਦਾ 2 ਕਰੋੜ ਰੁਪਈਆ ਤਾਂ ਸਮਝ ਲਓ ਬਚ ਰਿਹਾ ਜਨਤਾ ਦਾ। ਪਰ ਉਹ ਕੀ ਆ ਕਿ ਜਦ ਵੀ ਚੱਲਣਗੇ ਉਹਨਾਂ ਦਾ ਜਿਹੜਾ ਠੇਕਾ ਹੋਊਗਾ ਉਹ 2 ਮਹੀਨੇ 4 ਮਹੀਨੇ ਉਹਨਾਂ ਜਿੰਨਾ ਸਮਾਂ ਇਹ ਕਰਨਗੇ ਉਹ ਵਧਾ ਲੈਣਗੇ, ਉਹਨਾਂ ਨੇ ਸਾਡੇ ਤੋਂ ਵਸੂਲ ਕਰ ਲੈਣਾ। ਰੇਲਵੇ ਵਾਲਾ ਮਸਲਾ ਜਿੱਥੋਂ ਤੱਕ ਕਿ ਜੇ ਉਹ ਘਾਟਾ ਸੀ ਪਾਇਆ ਤੇ ਸਾਡੇ ਵਪਾਰ ਦਾ ਕਿੰਨਾ ਘਾਟਾ ਹੋਇਆ ਹੋਊਗਾ, ਜਾਂ ਸਾਡੀ ਜਿਹੜੀ ਬਿਜਲੀ ਦੇਖੋ ਕਿੰਨੀ ਵਿਕਣੀ ਸੀਗੀ ਹੁਣ ਤੱਕ, ਉਹ ਕਿੰਨਾ ਘਾਟਾ ਪਾ ਕੇ ਇਹ ਚੀਜ਼ਾਂ ਤੁਹਾਨੂੰ ਗਿਣਨੀਆਂ ਪੈਣਗੀਆਂ ਕਿ ਅਸੀਂ ਇਸ ਇਕਨੋਮੀ ਨੂੰ ਕਿੰਨਾ ਕੁ ਹੋਰ ਲਾਸ ਦੇ ਸਕਦੇ ਆ, ਕਿੰਨਾ ਕੁ ਝਟਕਾ ਅਸੀਂ ਬਰਦਾਸ਼ਤ ਕਰ ਸਕਦੇ ਆ। ਔਰ ਇੱਕ ਹੱਦ ਹੁੰਦੀ ਆ, ਉਸ ਤੋਂ ਬਾਅਦ ਜੇ ਤੁਸੀਂ ਜਾਣਦੇ ਹੋ ਖਾਸ ਤੌਰ ਤੇ ਉਸ ਸੂਬੇ ਵਾਸਤੇ ਜਿਹੜਾ ਪਹਿਲਾਂ ਹੀ
ਸੈਂਟਰ ਦਾ ਝੰਮਿਆ ਹੋਇਆ ਸੂਬਾ ਹੈ, ਉਹ ਕਿੰਨਾ ਕੁ ਝਟਕਾ ਚੱਲ ਰਹੇਗਾ, ਇਹਦੀ ਗਿਣਤੀ ਮਿਣਤੀ ਤੁਹਾਨੂੰ ਬਰੋਬਰ ਰੱਖਣੀ ਪਊਗੀ। ਜੀ ਜੀ। ਬੀਜੇਪੀ ਦੇ ਲਈ ਨਵੀਂ ਮੁਸੀਬਤ ਆ ਮਿੰਟੂ ਜੀ, ਕਹਿੰਦੇ ਕਿਸਾਨਾਂ ਮਗਰੋਂ ਹੁਣ ਵਪਾਰੀ ਤੇ ਕਾਰੋਬਾਰੀ ਵੀ ਉੱਠ ਖਲੋਤੇ ਨੇ। ਹਾਂਜੀ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹ ਘੁੰਗਰੂ ਵਗੈਰਾ ਭੇਜ ਰਹੇ ਨੇ, ਜਦੋਂ ਉਹਨਾਂ ਦਾ ਵਿਰੋਧ ਕਰਨ ਦਾ ਤਰੀਕਾ ਹੈ। ਇਸ ਤੋਂ ਇਲਾਵਾ ਜੇ ਤੁਸੀਂ ਹੋਰ ਵੀ ਵੇਖੋ ਕਿ ਅੱਜ ਇੱਕ ਮੈਂ ਵੀਡੀਓ ਦੇਖ ਰਿਹਾ ਸੀ, ਸ਼ਾਇਦ ਫਾਜ਼ਿਲਕਾ ਤੋਂ ਸੀ, ਸ਼ਵੇਤ ਮਲਕ ਨੂੰ ਘੇਰੀ ਬੈਠੇ ਸਨ, ਤਾਂ ਉਹਦੇ ਵਿੱਚ ਇਹ ਤੇ ਕਹਿੰਦੇ ਆ ਕਿ ਦੇਖੋ ਜੀ ਇਹ ਨਕਸਲੀ ਨੇ, ਫਲਾਣੇ ਨੇ, ਧਮਕਾਣੇ ਨੇ। ਮੈਂ ਦੇਖ ਲਿਆ ਸੀ, ਮੈਂ ਗੌਰ ਨਾਲ ਉਸ ਫੋਟੋ ਜਿਹੜੀ ਆਈ ਸੀਗੀ ਜਾਂ ਵਿਜ਼ੂਅਲ ਕਹਿੰਦੇ ਵਿਜ਼ੂਅਲ ਸੀ ਜੀ, ਉਹ ਮੈਂ ਦੇਖ ਰਿਹਾ ਸੀ। ਉਹਦੇ ਵਿੱਚ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਵੀ ਸੀਗੇ, ਕਿਉਂਕਿ ਇਹ ਮੇਰਾ ਹੀ ਏਰੀਆ, ਅਸੀਂ ਸਿਆਣ ਲੈਂਦੇ ਹਾਂ, ਇਹ ਥੋੜਾ ਜਿਹਾ ਏਰੀਆ ਸਾਡਾ ਹਿੰਦੀ ਬੋਲਦਾ ਏਰੀਆ, ਜਿੰਦਾ ਕਹਿ ਲਓ ਕਿ ਹੋਰ ਫਾਜ਼ਿਲਕਾ ਨਾ ਪੱਟੀ ਜਿਹੜੀ ਆ, ਇਸ ਤਰ੍ਹਾਂ ਥੋੜਾ ਹਿੰਦੀ ਬੋਲਦਾ ਇਲਾਕਾ ਵੀ ਆ ਜਾਂਦਾ, ਤੇ ਦੂਸਰੇ ਭਾਈਚਾਰੇ ਵੀ ਹੈਗੇ ਇੱਥੇ, ਤੇ ਉਹ ਸਿਆਣ ਲਈ ਰਿਹਾ ਸੀ, ਸਿਆਣ ਲੈਂਦੇ ਹਾਂ ਕਿ ਫਲਾਣੇ ਭਾਈਚਾਰੇ ਦਾ, ਫਲਾਣੇ ਭਾਈਚਾਰੇ ਦਾ। ਤਾਂ ਜਾਨੀ ਗੈਰ ਸਿੱਖ ਜਿਹੜੇ ਆ ਉਹ ਵੀ ਬਹੁਤ ਹੱਦ ਤੱਕ ਅੱਕੇ ਪਏ, ਤਪੇ ਪਏ। ਸ਼ਹਿਰੀ ਤਬਕਾ, ਆੜਤੀਆ ਵਰਗ, ਜਾਂ ਕਹਿ ਲਓ ਕਿ ਸ਼ੈਲਰ ਮਾਲਕ, ਇਹ ਸਾਰੇ ਹੀ ਤਪੇ ਪਏ ਆ। ਤਾਂ ਇਹਨਾਂ ਵਾਸਤੇ ਮੁਸੀਬਤ ਇਸ ਕਰਕੇ ਆ ਕਿਉਂਕਿ ਮੰਨਿਆ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਵਪਾਰੀਆਂ ਦੀ ਪਾਰਟੀ ਆ, ਪਰ ਜੇ ਉਸ ਵੋਟ ਬੈਂਕ ਦੇ ਵਿੱਚੋਂ ਵੀ ਸੇਧ ਹੀ ਨਹੀਂ ਲੱਗਦੀ, ਬਲਕਿ ਬਰੋਬਰ ਇੱਕ ਵਿਰੋਧ ਵੀ ਉਪਜਦਾ, ਤਾਂ ਸਮਝ ਲਓ ਮਾਮਲਾ ਬਹੁਤ ਹੱਦ ਤੱਕ ਗੜਬੜਿਆ। ਪਰ ਢੀਠ ਹੋਣ ਤੇ ਲੀਡਰ ਇਹਨਾਂ ਵਰਗੇ ਹੋਣ, ਇਹ ਮੰਨਦੇ ਹੀ ਨਹੀਂ ਇਸ ਗੱਲ ਨੂੰ, ਇਹ ਤਸਲੀਮ ਹੀ ਨਹੀਂ ਕਰਦੇ, ਪ੍ਰਵਾਨ ਹੀ ਨਹੀਂ ਕਰਦੇ ਕਿ ਪੰਜਾਬ ਦੀ ਆਵਾਜ਼ ਆ। ਇਹਨਾਂ ਦਾ ਬਜ਼ੁਰਗ ਆਗੂ ਹੈ ਜਿਹੜਾ ਕੱਲ ਬਠਿੰਡੇ ਦੇ ਵਿੱਚ ਕਹਿ ਗਿਆ ਕਿ ਨਕਸਲੀ ਆ, ਕਿਉਂਕਿ ਇੰਨੀ ਨਹੀਂ ਜ਼ਰੂਰਤ ਪਈ ਕਿ ਸਾਹਮਣੇ ਗੇਟ ਦੇ ਵਿੱਚੋਂ ਨਿਕਲ ਜਾਵੇ, ਪਿਛਲੇ ਗੇਟ ਤਾਂ ਨਹੀਂ ਧੂੜਾ ਪੱਟ ਗਿਆ। ਜੀ ਜੀ। ਅਗਲੀ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰੀ ਲੁਧਿਆਣੇ ਵਿੱਚ ਪ੍ਰਦਰਸ਼ਨ ਦੌਰਾਨ ਮਜੀਠੀਆ ਤੇ ਪੁਲਿਸ ਵਿਚਕਾਰ ਧੱਕਾ ਮੁੱਕੀ। ਤੇ ਉਹ ਲੋਕ ਨੇ ਜਿਹੜੇ ਆਂਦੇ ਹੁੰਦੇ ਸੀਗੇ ਕਿ ਧਰਨੇ ਲਾਉਣੇ ਵਿਹਲਿਆਂ ਦਾ ਕੰਮ ਆ, ਤੇ ਹੁਣ ਦੇਖ ਲਓ ਕੀ ਕਰਦੇ ਪਏ ਆ। ਹਾਲਾਂਕਿ ਚਲੋ ਇਹ ਇਹਨਾਂ ਦੀ ਡੈਮੋਕ੍ਰੈਟਿਕ ਆਜ਼ਾਦੀ ਆ, ਇਹ ਕਰ ਸਕਦੇ ਆ, ਪ੍ਰਦਰਸ਼ਨ ਕਰ ਸਕਦੇ ਆ, ਉਹ ਰੋਕ ਲੈਣਗੇ। ਉਹਨਾਂ ਨੇ ਅੱਗੇ ਵੀ ਰੋਕਿਆ ਇਹਨਾਂ ਨੂੰ, ਇੱਕ ਦੋ ਵਾਰੀ ਵਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਦੇ ਵਿੱਚ ਲਿਆ ਥੋੜੇ ਸਮੇਂ ਦੇ ਦੌਰਾਨ ਹੀ। ਪਰ ਇਹਨਾਂ ਦਾ ਜਿਹੜਾ ਪ੍ਰੋਟੈਸਟ ਸੀਗਾ, ਦੇਖੋ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਇਹਨਾਂ ਦਾ ਵਿਰੋਧ ਜਿਹੜਾ ਉਹ ਰਹਿਣਾ ਚਾਹੀਦਾ, ਸਹਿਮਤੀ ਰਹਿਣੀ ਚਾਹੀਦੀ ਹੈ ਸਿਆਸੀ ਧਿਰਾਂ ਦੇ ਵਿੱਚ। ਜੇ ਸਾਰੇ ਇਕਮਤ ਹੋ ਜਾਣਗੇ, ਇਕਜੁੱਟ ਹੋ ਜਾਣਗੇ, ਇਹ ਗੱਡੀ ਲੀਓ ਲੈ ਜਾਏਗੀ। ਪਰ ਮਸਲਾ ਇਹ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਜਾ ਰਹੇ ਹੋ, ਕਿਸ ਤਰ੍ਹਾਂ ਦਾ ਮੈਸੇਜ ਦੇ ਰਹੇ ਹੋ, ਕਿਉਂਕਿ ਇੱਕ ਪਾਸੇ ਅੱਜ ਜ਼ਰੂਰਤ ਹੈ ਕਿ ਤੁਸੀਂ ਇੱਕ ਮੁੱਠ ਨਜ਼ਰ ਆਉਣੇ ਚਾਹੀਦੇ। ਕੌਮੀ ਤੌਰ 'ਤੇ ਤੁਹਾਡੀ ਜਿਹੜੀ ਆਵਾਜ਼ ਆ ਉਹ ਇੱਕ ਸੁਰ ਹੋ ਕੇ ਜਾਣੀ ਚਾਹੀਦੀ ਹੈ। ਪਰ ਤੁਸੀਂ ਦੋਨੇ ਹੀ ਫਿਰ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰ ਲਿਓ, ਆਮ ਆਦਮੀ ਪਾਰਟੀ ਵਾਲੇ ਇੱਕੋ ਗੱਲ ਕਰੀ ਜਾਂਦੇ ਆ ਕਿ ਲਓ ਜੀ MSP ਦੀ ਗਰੰਟੀ ਨਹੀਂ ਦਿੰਦੇ, ਗੱਦੀ ਤੋਂ ਲੈ ਜਾਣ, ਸਲਾਹ ਧਮਕਾਉਣ। ਤੇ ਤੁਸੀਂ ਘੱਟੋ ਘੱਟ ਮੈਂ ਜਦੋਂ ਗੱਲ ਕਰਨੀ ਸੀ ਤੁਹਾਡੇ ਨਾਲ, ਤੇ ਉਸ ਤੋਂ ਪਹਿਲਾਂ ਦੇਖ ਰਿਹਾ ਸੀਗਾ MSP ਦਾ ਰੌਲਾ ਪਾਉਂਦੇ ਕਿ ਦਿੱਲੀ 'ਚ ਅਸੀਂ MSP ਦਿੱਤਾ ਹੈ। ਸੱਚ ਜਾਣਿਓ ਉੱਥੇ ਇਹਨਾਂ ਨੇ ਆ ਜਿਹੜੀ ਹੁਣ ਪਿਛਲੀ ਹੈਗੀ ਸੀਗੀ ਹਾੜੀ ਦੀ ਫਸਲ, ਉਹ ਸਿਰਫ 1% ਖਰੀਦੀ ਆ। ਮੈਂ ਨਹੀਂ ਕਹਿ ਰਿਹਾ, RTI ਦੇ ਰਾਹੀਂ ਖੁਲਾਸਾ ਹੋਇਆ, ਵਾਇਰ ਦੇ ਵਿੱਚ ਛਪਿਆ ਜੀ। ਇੱਧਰ ਕਹਿੰਦੇ ਤੇ ਮੈਂ ਕਹਿੰਦਾ ਕਿ ਯਾਰ ਜਿਹੜੀ ਗੱਲ ਤੁਸੀਂ ਕਰਨੀ ਚਾਹੁੰਦੇ ਹੋ, ਇੱਕ ਵਾਰੀ ਐਂ ਕਰੋ, ਦਿੱਲੀ ਦੀ ਅਸੈਂਬਲੀ 'ਚੋਂ ਕਰਵਾ ਲਓ, ਤੇ ਫਿਰ ਲੋਕ ਪੰਜਾਬ ਦੇ ਵੀ ਆਖਣ ਜੋਗੇ ਹੋ ਜਾਣਗੇ ਕਿ ਜੋ ਦਿੱਲੀ ਵਾਲਿਆਂ ਨੇ ਕੰਮ ਕੀਤਾ ਉਹ ਤੁਸੀਂ ਕਰੋ, ਇਹ ਕਰ ਲੈਣਗੇ। ਤੇ ਜਿਹੜੀ ਅਕਾਲੀਆਂ ਦੀ ਰਾਜਨੀਤੀ ਆ, ਅਕਾਲੀਆਂ ਦੀ ਰਾਜਨੀਤੀ ਤੇ ਸਮਝ ਤੋਂ ਪਰੇ ਦੀ ਆ ਗੱਲ ਕਿ ਇੱਕ ਮੌਕੇ ਤੇ ਤੁਸੀਂ ਬਹੁਤ ਜ਼ਿਆਦਾ ਇਕਜੁੱਟਤਾ ਦਿਖਾਉਂਦੇ ਹੋ, ਫਿਰ ਤੁਸੀਂ ਅਸਹਿਮਤ ਹੋ ਜਾਂਦੇ ਹੋ। ਪਰ ਅੱਜ ਤੁਸੀਂ ਇੰਨਾ ਵੀ ਨਹੀਂ ਕਹਿ ਸਕਦੇ, ਘੱਟੋ ਘੱਟ ਦੋਵੇਂ ਧਿਰਾਂ ਇੱਕ ਰਸਤਾ ਵਿਚਾਲੜਾ ਹੀ ਕੱਢ ਲੈਂਦੀਆਂ ਕਿ ਵੇਖੋ ਅਸੀਂ ਕੈਪਟਨ ਦੇ ਸੱਦੇ ਤੇ ਨਹੀਂ ਜਾਣਾ, ਅਸੀਂ ਸਰਕਾਰ ਦੇ ਨਾਲ ਨਹੀਂ ਜਾਣਾ, ਪਰ ਅਸੀਂ ਕਿਸਾਨ ਦੀ ਆਵਾਜ਼ ਲੈ ਕੇ ਜਾਣੀ ਆ। ਠੀਕ ਆ, ਜੇ ਦੂਸਰੀਆਂ ਧਿਰਾਂ ਜਾ ਰਹੀਆਂ ਨੇ, ਅਸੀਂ ਆਪਣੇ ਵਖਰੇਵੇਂ ਰੱਖ ਕੇ, ਸਹਿਮਤੀ ਜਿਹੜੀ ਆ ਰੱਖ ਕੇ, ਉਹਨੂੰ ਸਾਈਡ ਤੇ ਕਰਕੇ ਅਸੀਂ ਕਿਸਾਨ ਦੀ ਆਵਾਜ਼ ਲੈ ਕੇ ਦਿੱਲੀ ਜਾ ਰਹੇ ਹਾਂ। ਤਾਂ ਝੰਡਾ ਜਿਹੜਾ ਉਹ ਕਿਸੇ ਪਾਰਟੀ ਦਾ ਨਹੀਂ ਹੋਏਗਾ, ਝੰਡਾ ਕਿਸਾਨੀ ਏਕਤਾ ਦਾ ਹੀ ਹੋਏਗਾ। ਤਾਂ ਅਸੀਂ ਕਿਸਾਨ ਦੇ ਨੁਮਾਇੰਦੇ ਬਣ ਕੇ ਉੱਥੇ ਜਾਵਾਂਗੇ ਤਾਂ ਕੀ ਫਰਕ ਪੈ ਜਾਣਾ ਸੀਗਾ। ਤੁਹਾਡੀ ਰਾਜਨੀਤੀ ਆਪਣੀ ਥਾਂ ਤੇ ਉਹ ਰਹਿ ਜਾਣੀ ਸੀਗੀ ਸੇਮ, ਉਹਨੂੰ ਕੋਈ ਖਤਰਾ ਨਹੀਂ ਸੀਗਾ। ਤੁਹਾਡੇ ਵਖਰੇਵੇਂ ਜਿਹੜੇ ਆ ਉਹ ਆਪੋ ਆਪਣੀ ਥਾਂ ਤੇ ਟਿਕੇ ਰਹਿਣੇ ਸੀ। ਪਰ ਉਹਦੇ ਨਾਲ ਕੀ ਹੈ ਕਿ ਜੋ ਕੌਮੀ ਪੱਧਰ ਤੇ ਸਾਡਾ ਮੈਸੇਜ ਜਾਣਾ ਸੀ ਉਹ ਹੋਰ ਵੀ ਸਟਰੋਂਗ ਹੁੰਦਾ। ਤਾਂ ਬਹਰਹਾਲ ਚਲੋ ਇਹ ਦੋਨੇ ਧਿਰਾਂ ਆਜ਼ਾਦ ਨੇ, ਜਿਸ ਤਰ੍ਹਾਂ ਮਰਜ਼ੀ ਸੋਚ ਕੇ ਚੱਲਣ, ਪਰ ਵੇਲਾ ਜਿਹੜਾ ਉਹ ਵਿਚਾਰ ਲੈਣਾ ਚਾਹੀਦਾ। ਮੈਂ ਅੱਗੇ ਵੀ ਮਿਸਾਲ ਦਿੰਦਾ ਹੁੰਦਾ
ਕਿ ਵੇਖ ਲਓ ਜਿਨ੍ਹਾਂ ਨੇ ਵੇਲਾ ਨਹੀਂ ਵਿਚਾਰਿਆ, ਅੱਜ ਜੀ। ਬੀਬੀ ਮੁਫਤੀ ਮਹਿਬੂਬਾ ਤੇ ਅਬਦੁੱਲੇ ਜਿਹੜੇ ਇਕੱਠੇ ਹੁੰਦੇ ਆ, ਤੇ ਹੁਣ ਇਕੱਠੇ ਹੋਣ ਦਾ ਲੋਕੀ ਕਹਿੰਦੇ ਕਿ ਫਾਇਦਾ ਹੀ ਕੁਛ ਨਹੀਂ ਰਿਹਾ। ਪਾਣੀ ਤੇ ਪਤਨਾ ਹੇਠੋਂ ਲੰਘ ਗਿਆ, ਮੇਲਾ ਤੇ ਲੁੱਟਿਆ ਗਿਆ। ਜਦੋਂ ਜੁੱਤੀਆਂ ਪਈਆਂ ਇਕੱਠੇ ਹੋ ਗਏ ਆ। ਪਾਕਿਸਤਾਨ 'ਚ ਵੇਖ ਲਓ, ਸ਼ਟਰ ਸੁੱਟੇ ਗਏ ਸਾਰੀਆਂ ਸਿਆਸੀ ਦੁਕਾਨਾਂ ਦੇ, ਤੇ ਇਕੱਠੇ ਹੋ ਗਏ ਆ। ਤੇ ਮੁੜ ਕੇ ਇਕੱਠੇ ਹੋਣ ਦਾ ਫਾਇਦਾ ਕੀ ਆ, ਜਦੋਂ ਇਕੱਠੇ ਹੋ ਕੇ ਤੁਸੀਂ ਖੱਟਣਾ ਹੀ ਕੁਛ ਨਹੀਂ। ਤਾਂ ਇਸ ਵੇਲੇ ਇਹ ਆ ਜੀ। ਕਿ ਇਕੱਠੇ ਹੋ ਕੇ ਖੱਟ ਵੀ ਸਕਦੇ ਹੋ। ਉਹ ਚਾਹੇ ਉਹ ਸਿਆਸੀ ਫਾਇਦਾ ਹੋਵੇ ਵੋਟ ਦੇ ਆਧਾਰ ਤੇ ਚਾਹੇ ਕੋਈ ਪ੍ਰਾਪਤੀ ਹੋਵੇ। ਜੇ ਪ੍ਰਾਪਤੀ ਵੀ ਤੁਸੀਂ ਕਰੋਗੇ ਇਕੱਠੇ ਹੋ ਕੇ, ਤਾਂ ਲੋਕ ਕਹਿਣਗੇ ਕਿ ਹਾਂ ਭਾਈ ਫਲਾਣੇ ਬੰਦੇ ਨੇ ਰਲ ਕੇ ਪ੍ਰਾਪਤੀ ਕੀਤੀ ਆ, ਉਸ ਹਿਸਾਬ ਨਾਲ ਤੁਹਾਨੂੰ ਫਲ ਵੀ ਮਿਲ ਜੂਗਾ। ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।